ਜਿਹੜੀ ਤੁਸੀਂ ਇਹ ਲਾਇਬ੍ਰੇਰੀ ਖੋਲ੍ਹੀ ਆਪਣੇ ਪਿੰਡ ਵਿੱਚ, ਇਹਦੀ ਬਾਬਤ ਕੁਛ ਦੱਸੋ। ਕਦੋਂ ਸ਼ੁਰੂ ਹੋਈ ਤੇ ਹੁਣ ਕੀ ਇਹਦੀਆਂ ਪ੍ਰਾਪਤੀਆਂ? ਇਹ ਲਾਇਬ੍ਰੇਰੀ ਅਸੀਂ ਇਹਦਾ ਉਦਘਾਟਨ ਕਰਿਆ 30 ਨਵੰਬਰ 2011 ਨੂੰ। ਤੇ ਅਸੀਂ ਪਲੈਨਿੰਗ ਤਾਂ ਕਾਫੀ ਸਭ ਦੀ ਕਰ ਰਹੇ ਸੀਗੇ। ਜਦੋਂ ਮੈਂ ਛੋਟਾ ਹੁੰਦਾ ਸੀ ਮੈਨੂੰ ਕੋਈ ਚਾਂਸ ਨਹੀਂ ਮਿਲਿਆ ਕਿਤਾਬਾਂ ਪੜ੍ਹਨ ਦਾ, ਤੇ ਮੈਂ ਕਹਿੰਦਾ ਵੀ ਸਾਡੇ ਪਿੰਡ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਚਾਂਸ ਮਿਲੇ। ਤੇ ਮੈਂ ਆਪਣੇ ਪਿਤਾ ਦੇ ਨਾਂ 'ਤੇ ਇਹ ਟਰੱਸਟ ਬਣਾਈ ਆ ਅਸੀਂ, ਬੂਟਾ ਸਿੰਘ ਠੇਕੇਦਾਰ ਚੈਰੀਟੇਬਲ ਟਰੱਸਟ। ਉਹ ਲੋਪੋ ਪਬਲਿਕ ਲਾਇਬ੍ਰੇਰੀ ਨੂੰ ਚਲਾਇਆ ਕਰੂਗੀ। ਇਹਦੇ ਵਿੱਚ ਪਿੰਡ ਦਾ ਬਹੁਤ ਸਹਿਯੋਗ ਆ ਜੀ। ਇੱਥੇ ਜਿੱਥੇ ਆਪਾਂ ਖੜੇ ਆ ਇੱਥੇ 4 ਫੁੱਟ ਭਰਤ ਪਾਈ ਹੈ। ਪਿੰਡ ਵਿੱਚ 250 ਟਰਾਲੀਆਂ ਇੱਥੇ ਮਿੱਟੀ ਪਈ ਹੈ ਜੀ। ਸਾਰੇ ਪਿੰਡ ਨੇ ਬਹੁਤ ਸਹਿਯੋਗ ਦਿੱਤਾ ਹੈਗਾ। ਹੁਣ ਬੱਚੇ ਵੀ ਬਹੁਤ ਆ ਰਹੇ ਇੱਥੇ, ਸਾਡੇ ਕੋਈ 30 ਤੋਂ 40 ਬੱਚੇ ਹਰ ਰੋਜ਼ ਇੱਥੇ ਆਉਂਦੇ ਆ। ਲਾਇਬ੍ਰੇਰੀ ਦਾ ਟਾਈਮ ਹੈਗਾ 10 ਤੋਂ 5, ਆਪਣੇ ਮੰਗਲਵਾਰ ਤੋਂ ਲਾ ਕੇ ਐਤਵਾਰ ਤੱਕ। ਸੋਮਵਾਰ ਨੂੰ ਅਸੀਂ ਬੰਦ ਕਰਦੇ ਹੈਗੇ ਆ। ਤੇ ਸਾਡੇ ਲਾਇਬ੍ਰੇਰੀਅਨ ਹੈਗੀ ਆ, ਸਾਡੇ ਨਾਲ ਦੇ ਪਿੰਡ ਤੋਂ ਆਉਂਦੀ ਹੈਗੀ ਆ ਜੀ, ਤੇ ਉਹ ਸਿੱਖ ਰਹੀ ਹੈਗਾ ਲਾਇਬ੍ਰੇਰੀਅਨ ਦਾ ਕੰਮ। ਉਹਨਾਂ ਨੇ MCA ਕਰਿਆ ਹੈਗਾ, ਤੇ ਉਹ ਵੀ ਕਾਫੀ ਇੰਟਰਸਟ ਨਾਲ ਕੰਮ ਕਰ ਰਹੇ ਹੈਗੇ ਆ। ਹੋਰ ਮੇਰਾ ਪਰਿਵਾਰ ਤੇ ਸਾਰੇ ਪਿੰਡ ਵਾਲੇ ਕਾਫੀ, ਉਹਨਾਂ ਦੇ ਦੋਸਤ ਕਾਫੀ ਹਿੱਸਾ ਲੈ ਰਹੇ ਜੀ ਇਹਦੇ ਵਿੱਚ। ਹੋਰ ਅੱਗੇ ਆ ਜੀ ਪਿੰਡ ਵਾਲਿਆਂ ਤੇ ਉਹਨਾਂ ਨੂੰ ਗਿਫਟ ਦੇ ਦਿੱਤੀ ਹੈਗੀ ਆ, ਅਸੀਂ ਸਮਰਪਿਤ ਕਰੀ ਹੈਗੀ ਹੈ, ਤੇ ਤਾਂ ਇਹਨਾਂ ਨੇ ਚਲਾਉਣੀ ਹੈਗੀ ਹੈ। ਤੇ ਇਹਦਾ ਲੌਂਗ ਟਰਮ ਜਿਹੜਾ ਹੈਗਾ ਫਿਊਚਰ, ਉਹਦੇ ਵਾਸਤੇ ਸੋਚਣਾ ਵੀ ਕਿਵੇਂ ਇਹਦੀ ਫੰਡਿੰਗ ਜਾਂ ਕਿੱਦਾਂ ਹੋਵੇ ਤਾਂ ਕਿ ਇਹ ਸਾਡੇ ਬਾਅਦ ਇਹ ਚੱਲਦੀ ਰਹੇ ਤੇ ਪਿੰਡ ਦੇ ਬੱਚਿਆਂ ਨੂੰ ਇਹਦਾ ਫਾਇਦਾ ਹੋਵੇ ਜਾਂ ਸਾਡੇ ਸਾਰੇ ਇਲਾਕੇ ਦੇ ਬੱਚਿਆਂ ਨੂੰ। ਨਹੀਂ ਜੀ, ਇਹ ਬਿਲਡਿੰਗ ਜਦੋਂ ਅਸੀਂ ਸ਼ੁਰੂ ਕਰੀ ਸੀਗੀ ਮੈਨੂੰ ਬਹੁਤ ਚੰਗੇ ਲੋਕਾਂ ਦਾ ਸਹਿਯੋਗ ਮਿਲਿਆ। ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ। ਮੈਂ ਸੋਚਿਆ ਨਹੀਂ ਸੀ ਵੀ ਇਹ ਬਿਲਡਿੰਗ ਇੰਨੀ ਸੋਹਣੀ ਬਣੇਗੀ। ਇਹ ਗ੍ਰੀਨ ਬਿਲਡਿੰਗ ਹੈਗੀ ਹੈ, ਇਹਦੇ ਵਿੱਚ ਕੋਈ ਪੱਖਾ ਨਹੀਂ ਗਾ, ਸਾਰੀਆਂ ਖਿੜਕੀਆਂ ਦੀਆਂ ਬੰਦ ਆ ਤਾਂ ਕਿ ਧੂੜ ਇਹਦੇ ਵਿੱਚ ਕਿਤਾਬਾਂ 'ਤੇ ਜਾਂ ਕੰਪਿਊਟਰ 'ਤੇ ਸਭ ਤੋਂ ਘੱਟ ਆਵੇ। ਇਹਦਾ ਇੱਕ ਹੀ ਦਰਵਾਜ਼ਾ, ਸਿਰਫ ਧੂੜ ਉੱਥੇ ਆ ਸਕਦੀ ਹੈ। ਤੇ ਉੱਤੇ ਅਸੀਂ 에ਅਰ ਮੈਨੇਜਮੈਂਟ ਮਸ਼ੀਨ ਲਗਾਈ ਹੈਗੀ, ਉਹਦੇ 'ਚ ਅਵੈਪੋਰੇਟ ਕੂਲਿੰਗ ਨਾਲ ਹਵਾ ਠੰਡੀ ਆਊਗੀ। ਤੇ ਉਹਨੂੰ ਅਸੀਂ ਮਸ਼ੀਨ ਨੂੰ ਥੋੜ੍ਹਾ ਜਿਹਾ ਇੰਪਰੂਵ ਕਰਨਾ ਹੈਗਾ। ਉਹਦੇ ਵਿੱਚ ਥੋੜ੍ਹੀਆਂ ਜਿਹੀਆਂ ਕਮੀਆਂ ਹੈ, ਤੇ ਪਰ ਉਹ ਹੋ ਜਾਊਗਾ। ਤੇ ਹੌਲੀ ਹੌਲੀ ਅਸੀਂ ਇਹਨੂੰ 70% ਗ੍ਰੀਨ ਬਿਲਡਿੰਗ ਬਣਾਉਣਾ ਹੈ ਜੀ ਇਹਦੇ ਵਿੱਚ, ਤਾਂ ਕਿ ਉਹ ਬਾਹਰਲੀ ਜਿਹੜੀ એનર્ਜੀ ਆ ਸਿਰਫ 30% ਹੀ ਮਿਲੇ ਇਹਦੇ ਵਿੱਚ। ਤੇ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਜੀ। ਮੈਂ ਤਾਂ ਸੋਚਿਆ ਵੀ ਨਹੀਂ ਸੀ ਇੰਨੀ ਸੋਹਣੀ ਬਿਲਡਿੰਗ ਬਣੂਗੀ ਇਹਦੇ ਵਿੱਚ। ਸਾਡੇ ਪਿੰਡ ਦੀ ਸ਼ਾਨ ਹੋ ਗਈ। ਫਿਰਨੀ ਦੇ ਉੱਪਰ ਹੈਗੀ ਹੈ, ਤੇ ਨਾਲੇ ਆਪਣੀ ਸਾਡੀ ਜ਼ਮੀਨ ਵਿੱਚ ਹੈ ਜੀ ਇਹਦੇ ਵਿੱਚ। ਇਹ ਬੱਚੇ ਕੰਪਿਊਟਰ ਜ਼ਿਆਦਾ ਲਾਈਕ ਕਰਦੇ ਜਾਂ ਬੁੱਕਸ ਕਰਦੇ ਆ? ਬੱਚੇ ਕੰਪਿਊਟਰ ਵਾਸਤੇ ਬਹੁਤ ਆਉਂਦੇ ਆ ਜੀ, ਪਰ ਅਸੀਂ ਸਾਡੇ ਲਾਇਬ੍ਰੇਰੀ ਦੀ ਇਹ ਹੈਗੀ ਹੈ ਵੀ ਜੇ ਤੁਸੀਂ ਕੰਪਿਊਟਰ 'ਤੇ ਬੈਠਣਾ ਹੈ ਤੁਸੀਂ ਕਿਤਾਬ 'ਤੇ ਟਾਈਮ ਜ਼ਰੂਰ ਲਾਉਣਾ। ਉਹਨਾਂ ਨੂੰ ਅੱਧਾ ਘੰਟਾ ਕੰਪਿਊਟਰ ਦਿੰਦੇ ਹੈਗੇ ਆ, ਉਸ ਤੋਂ ਬਾਅਦ ਕਹਿੰਦੇ ਵੀ ਤੁਸੀਂ ਕਿਤਾਬ ਪੜ੍ਹੋ। ਤੇ ਉਹ ਸ਼ੌਂਕ ਕਰ ਰਿਹਾ। ਛੋਟੇ ਛੋਟੇ ਬੱਚੇ ਹੈਗੇ ਆ। ਇੱਕ ਦਿਨ ਬੱਚੀ ਮੈਨੂੰ ਦੂਜੀ ਜਮਾਤ ਵਿੱਚ ਸੀ, ਕਹਿੰਦੀ ਅੰਕਲ ਮੈਂ ਕਿਤਾਬ ਪੜ੍ਹਨੀ, ਮੇਰੇ ਵਾਸਤੇ ਕਿਤਾਬ ਕੱਢ ਕੇ ਦਿਓ। ਸੋ ਇੱਦਾਂ ਛੋਟੇ ਛੋਟੇ ਬੱਚੇ ਆ ਰਹੇ। ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਹੈਗੀ ਆ ਵੀ ਉਹਨਾਂ ਨੂੰ ਜੇ ਜਾਗ ਲੱਗ ਗਿਆ ਤੇ ਉਹਨਾਂ ਸਾਰੀ ਜ਼ਿੰਦਗੀ 'ਚ ਕਿਤਾਬਾਂ ਪੜ੍ਹਨਗੇ ਤੇ ਉਹਨਾਂ ਦੀ ਜ਼ਿੰਦਗੀ ਜੋ ਬਹੁਤ ਚੰਗੀ ਬਣੇਗੀ, ਬਹੁਤ ਚੰਗੇ ਹੁਸ਼ਿਆਰੀ ਬਣਨਗੇ। ਲੱਗਦਾ ਤੁਹਾਨੂੰ ਪੰਜਾਬ ਦਾ ਭਵਿੱਖ ਤਾਂ ਮੈਂ ਤਾਂ ਕਾਫੀ ਆਪਟੀਮਿਸਟਿਕ ਹਾਂ ਜੀ, ਕਿਉਂ ਜਿੰਨਾ ਵੀ ਮੈਨੂੰ ਲੱਗਦਾ ਵੀ ਜਦੋਂ ਤੋਂ ਆਪਾਂ ਨੂੰ 1947 ਤੋਂ ਹੁਣ ਤੱਕ ਅਸੀਂ ਨੀਚੇ ਗਏ ਹਾਂ, ਇਹ ਮੈਨੂੰ ਲੱਗਦਾ ਬਾਟਮ ਹੈ। ਤੇ ਇਹਦਾ ਭਵਿੱਖ ਚੰਗਾ ਹੀ ਹੋਏਗਾ। ਠੀਕ ਹੈ, ਪੰਜਾਬ ਵਿੱਚ ਨਸ਼ਿਆਂ ਦੀ ਪ੍ਰੋਬਲਮ ਬਹੁਤ ਹੈ, ਪਰ ਸਾਡੇ ਨਾਲ ਇੱਕ ਪਿੰਡ ਹੈ, ਇੱਥੇ 250 ਬੱਚੇ ਉਹ ਨਸ਼ੇ ਤੋਂ ਰਹਿਤ ਹੋ ਗਏ। ਉੱਥੇ ਸਪੋਰਟਸ ਅਕੈਡਮੀ ਹੈਗੀ ਹੈ, ਤੇ ਉਹਨਾਂ ਨੇ ਸੀਵਰੇਜ ਸਿਸਟਮ ਕਰਿਆ। ਤੇ ਇੱਦਾਂ ਹੌਲੀ ਹੌਲੀ ਉਸ ਦਾ ਵੀ ਸਾਰੇ ਪਿੰਡਾਂ 'ਤੇ ਅਸਰ ਹੋਏਗਾ। ਲਾਇਬ੍ਰੇਰੀ ਦਾ ਵੀ ਸਭ ਦੇ ਪਿੰਡਾਂ 'ਤੇ ਅਸਰ ਹੋਏਗਾ। ਇਹਦੇ ਵਿੱਚ ਅਸੀਂ ਸੈਮੀਨਾਰ ਵੀ ਕਰਾਂਗੇ ਤੇ ਬਤਾਂਗੇ ਬੱਚੇ ਆਪਣੇ ਵਿਹਲੇ ਟਾਈਮ 'ਤੇ ਲਾਇਬ੍ਰੇਰੀ ਆਉਣ ਤੇ ਆਪਣਾ ਟਾਈਮ ਚੰਗੀਆਂ ਕਿਤਾਬਾਂ ਪੜ੍ਹ ਕੇ ਗੁਜ਼ਾਰਨ। ਨਹੀਂ ਜੀ, ਇਹਦੇ ਕੋਲ ਕਿਸੇ ਪੋਲੀਟੀਕਲ ਪਾਰਟੀ ਦਾ ਇਹਦੇ ਵਿੱਚ ਕੋਈ ਨਹੀਂ ਗਾ ਹੱਥ ਦੇ ਵਿੱਚ। ਅਸੀਂ ਜਦੋਂ ਉਦਘਾਟਨ ਕਰਿਆ ਉਦੋਂ ਵੀ ਸਾਡੇ ਜਿਹੜੇ ਇਲਾਕੇ ਦੇ SDM ਹੈ ਉਹ ਆਏ ਸੀ। ਉਹ ਅਰੁਣਾਚਲ ਪ੍ਰਦੇਸ਼ ਦੇ ਹੈਗੇ ਆ, IAS ਦੇ। ਫਸਟ ਜੌਬ ਉਹਨਾਂ ਦੀ ਇੱਥੇ ਸਾਡੇ ਨਿਹਾਲ ਸਿੰਘ ਵਾਲਾ ਬਲਾਕ ਵਿੱਚ ਹੈਗੀ ਆ, ਤੇ ਉਹਨਾਂ ਨੇ ਬਹੁਤ ਚੰਗਾ ਕੀਤਾ। ਤੇ ਕੋਈ ਕਿਸੇ ਪੋਲੀਟੀਕਲ ਪਾਰਟੀ ਦਾ ਇਹਦੇ ਵਿੱਚ ਅਸਰ ਨਹੀਂ।
ਤੁਹਾਨੂੰ ਇਹ ਯਤਨ ਕਰਨ ਲਈ ਬਹੁਤ ਬਹੁਤ ਵਧਾਈ ਜੀ ਹੋ। ਬਹੁਤ ਬਹੁਤ ਜੀ, ਤੁਸੀਂ ਸਾਡੇ ਪਿੰਡ ਆਏ, ਇੰਨਾ ਸੋਹਣਾ ਕੀਤਾ, ਐਡੇ ਦੂਰੋਂ ਆਏ ਤੁਸੀਂ, ਤੇ ਮੈਨੂੰ ਤਾਂ ਬਹੁਤ ਹੀ ਖੁਸ਼ੀ ਹੈ ਤੁਹਾਨੂੰ ਅਸੀਂ ਲੋਕੋ 'ਚ ਮਿਲੇ।